ਬਿਸਮਿल्लाहिर्रहमानिर्रहीम ਤੇ अस्सलाम वालेकुम। 6 ਨਵੰਬਰ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਤੇ ਕਾਊਂਟਡਾਊਨ ਮਤਲਬ ਪੁੱਠੀ ਗਿਣਤੀ। ਅੱਜ ਇਸ ਵੇਲੇ 23 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਹੁਣ ਜ਼ਰਾ ਚੱਲੀਏ ਅੱਜ ਦੀਆਂ ਖਬਰਾਂ ਵਾਲੇ ਪਾਸੇ। ਜਿਹੜੀ ਪਹਿਲੀ ਖਬਰ ਹੈ ਅੱਜ ਦੀ ਉਹ ਪੰਜਾਬ ਤੋਂ ਹੈ। ਵਜ਼ੀਰ ਆਲਾ ਪੰਜਾਬ ਨੇ ਤਕਰੀਬਨ ਇੱਕ ਐਲਾਨ ਕਰ ਛੱਡਿਆ ਹੈ ਕਿ ਪਾਕਿਸਤਾਨ ਜਿਹੜਾ ਹੈ ਉਹ ਦੁਨੀਆ ਦੇ 10 ਅਮੀਰ ਤਰੀਨ ਮੁਲਕਾਂ 'ਚ ਸ਼ਾਮਿਲ ਹੋ ਗਿਆ। ਅੱਛਾ, ਤੁਸੀਂ ਕਹੋਗੇ ਵੀ ਇਹ ਐਲਾਨ ਕਦੋਂ ਹੋਇਆ? ਇਹ ਐਲਾਨ ਡਾਇਰੈਕਟਲੀ ਤਾਂ ਨਹੀਂ ਹੋਇਆ, ਲੇਕਿਨ ਜਿਹੋ ਜਿਹੇ ਜੁਰਮਾਨਿਆਂ 'ਚ ਇਜ਼ਾਫਾ ਕੀਤਾ ਹੈ ਪੰਜਾਬ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਜੁਰਮਾਨਿਆਂ ਉੱਥੋਂ ਦੇ ਹੀ ਲੱਗਦਾ ਹੈ। ਜ਼ਰਾ ਸੁਣਦੇ ਜਾਓ। ਹੁਣ ਵਜ਼ੀਰ ਆਲਾ ਪੰਜਾਬ ਨੇ ਟ੍ਰੈਫਿਕ ਕਵਾਨੀਨ ਦੇ ਖਿਲਾਫਵਰਜ਼ੀ ਤੇ ਜੁਰਮਾਨੇ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਵੱਡੀਆਂ ਗੱਡੀਆਂ ਦੇ ਟ੍ਰੈਫਿਕ ਚਲਾਨ ਦੀ ਖਿਲਾਫਵਰਜ਼ੀ 15,000 ਰੁਪਈਆ, ਓਵਰ ਸਪੀਡਿੰਗ ਦਾ 20,000 ਰੁਪਈਆ ਤੇ ਮੋਟਰਸਾਈਕਲ ਦਾ ਹਰ ਚਲਾਨ ਨਿੱਕਾ ਮੋਟਾ ਜੋ ਵੀ ਕਰੇਗਾ ਉਹ 2,000 ਰੁਪਈਆ। ਇਹ ਜਨਾਬ ਇਹਨਾਂ ਨੇ ਚਲਾਨ ਦੀ ਨਵੀਂ। ਹੁਣ ਪੁਲਿਸ ਵਾਲਿਆਂ ਨੇ ਦੇ ਮਾਰ ਤੇ 4.5। ਹੁਣ ਤੁਸੀਂ ਗੌਰ ਕਰਨਾ ਜ਼ਰਾ, ਰਿਸ਼ਵਤ ਦੇ ਰੇਟ ਅਸਲ ਤੇ ਵੱਧ ਗਏ ਨੇ। ਹੁਣ ਜਿਹੜਾ 15,000 ਦਾ ਚਲਾਨ ਹੈ ਪੁਲਿਸ ਵਾਲੇ ਨੇ 10,000 ਲੈ ਕੇ ਤੇ ਛੱਡੀ ਆਉਣਾ। ਚਲੋ ਬੁੱਕ ਦਾ ਰੇਟ ਮੁਕਾਉਣਗੇ, 15,000 ਵਾਲੇ ਦਾ 7 ਲੈ ਲੈਣਗੇ ਤੇ ਜਿਹੜਾ ਕੋਈ 20,000 ਵਾਲਾ ਉਹਦਾ 15,000 ਲੈ ਲੈਣਗੇ, 14,000 ਲੈ ਲੈਣਗੇ, ਜਿੱਥੇ ਦਾ ਲੱਗ ਗਿਆ। ਹੁਣ ਤੁਸੀਂ ਕਹੋਗੇ ਵੀ ਗਿੱਲ ਸਾਹਿਬ 15,000 ਕੋਈ ਕਿਉਂ ਦੇਗਾ ਇਹਨਾਂ ਨੂੰ? ਉਹ ਇਸ ਲਈ ਦੇਗਾ ਭਾਈ ਮੇਰੇ ਕਿ 20,000 ਦਾ ਜੁਰਮਾਨਾ ਕਰੇਗਾ, ਫਿਰ ਬੈਂਕ ਜਾਣਾ ਪਏਗਾ ਜਾਂ ਅਦਾਲਤ ਜਾਣਾ ਪਏਗਾ, ਡਾਕੂਮੈਂਟ ਵੀ ਉਹ ਨਾਲ ਲੈ ਜਾਏਗਾ ਤੇ ਉਹ ਤੇ ਉੱਥੇ ਦਸਤੀ ਛੱਡ ਕੇ ਤੇ ਨਿਕਲ ਜਾਏਗਾ। ਤੇ ਇਹ ਤੇ ਜਨਾਬ ਦਿਹਾੜੀ ਵੱਡੀ ਕਰ ਦਿੱਤੀ ਹੈ ਮਰੀਮ ਸਾਹਿਬਾ ਨੇ ਪੁਲਿਸ ਵਾਲਿਆਂ ਦੀਆਂ। ਤੇ ਇਹਨਾਂ ਨੂੰ ਜਿਹੜੇ ਪੈਸੇ ਫੜਦੇ ਨੇ ਇਹਨਾਂ ਨੂੰ ਵੈਸੇ ਉਰਫੇ ਆਮ 'ਚ ਛਿੱਲੜ ਆਖਿਆ ਜਾਂਦਾ ਹੈ। ਉੱਤੇ ਛਿੱਲੜਾਂ ਦੀ ਜਿਹੜੀ ਹੈ ਜੀ ਉਹ ਵੱਡਾ ਕਰ ਦਿੱਤਾ ਕੰਮ ਉਹਨਾਂ ਦਾ। ਹੁਣ ਵੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਬਣਦਾ ਕੀ ਆਵਾਮ ਦੇ ਨਾਲ। ਲੇਕਿਨ ਇਹ ਬਹਰਹਾਲ ਹੁਣ ਕਲੀਅਰ ਹੋ ਗਿਆ ਹੈ ਕਿ ਪਾਕਿਸਤਾਨ ਜਿਹੜਾ ਹੈ ਉੱਥੋਂ ਦਾ ਬੰਦਾ ਜਦੋਂ ਕਮ ਅਜ਼ ਕਮ ਵੈਸੇ ਤੁਸੀਂ ਅਗਰ ਅਮੀਰ ਆਪਣੇ ਆਪ ਨੂੰ ਮਹਿਸੂਸ ਨਹੀਂ ਕਰੋਗੇ, ਲੇਕਿਨ ਜਦੋਂ ਤੁਹਾਨੂੰ ਜੁਰਮਾਨਾ ਮਿਲੇਗਾ, ਤੁਹਾਨੂੰ ਕੋਈ ਚਲਾਨ ਮਿਲੇਗਾ ਤਾਂ ਤੁਸੀਂ ਆਪਣੇ ਆਪ ਨੂੰ ਅਮੀਰ ਮਹਿਸੂਸ ਕਰੋਗੇ। ਅੱਛਾ ਜੀ, ਅੱਗੇ ਚੱਲੀਏ ਜ਼ਰਾ। ਅਗਲੀ ਖਬਰ ਜਿਹੜੀ ਉਹ ਬੜੀ ਇੰਟਰਸਟਿੰਗ ਹੈ ਤੇ ਤੁਹਾਨੂੰ ਇਹ ਸਮਝ ਆਏਗੀ ਕਿ ਪਾਕਿਸਤਾਨੀ ਕਦੀ ਵੀ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਹਾਰ ਨਹੀਂ ਮੰਨਦੇ। ਔਰ ਇੱਕ ਕੌਮ ਤਾਂ ਬੜੀ ਜਬਰਾਨ ਸੀ, ਲੇਕਿਨ ਹੁਕਮਰਾਨ ਭੈੜੇ ਮਿਲ ਗਏ ਨੇ 78 ਸਾਲਾਂ ਤੋਂ ਤੇ ਇਸ ਵਜ੍ਹਾ ਤੋਂ ਕੰਮ ਕੋਈ ਬਣਿਆ ਨਹੀਂ। ਜ਼ਰਾ ਖਬਰ ਸੁਣੋ ਲਾਹੌਰ ਦੇ ਵਿੱਚੋਂ। ਲਾਹੌਰ ਦੇ ਵਿੱਚ ਇੱਕ ਹਰ ਸਿਗਨਲ 'ਤੇ ਨੇ ਵੈਸੇ, ਲੇਕਿਨ ਇੱਕ ਵੱਡੇ ਸਿਗਨਲ ਦੇ ਉੱਤੇ ਫਕੀਰ ਮੰਗਦੇ ਸਨ। ਅੱਛਾ, ਉਹ ਲਾਲ ਬੱਤੀ ਬਲਦੀ ਸੀ, ਲੋਕੀ ਰੁਕਦੇ ਸਨ ਸਿਗਨਲ ਦੇ ਉੱਤੇ ਤੇ ਲੋਕੀ ਰੁਕਦੇ ਸਨ ਤੇ ਉਹ ਜਾ ਕੇ ਆਪਣਾ ਸ਼ੀਸ਼ਾ ਖੜਕਾ ਕੇ ਕੋਈ ਸ਼ੀਸ਼ਾ ਸਾਫ਼ ਕਰਕੇ ਤੇ ਕੋਈ ਖੜਕਾ ਕੇ ਤੇ ਕੋਈ ਮੈਡੀਕਲ ਰਿਪੋਰਟ ਵਿਖਾ ਕੇ ਉੱਥੇ ਫਕੀਰ ਪੈ ਜਾਂਦੇ ਸਨ ਗੱਡੀਆਂ ਨੂੰ ਤੇ ਉਹ ਪੈਸੇ ਲੈਂਦੇ ਸਨ ਲੋਕਾਂ ਕੋਲ। ਅੱਛਾ, ਇਸ਼ਾਰਾ ਖਰਾਬ ਹੋ ਗਿਆ। ਇਸ਼ਾਰਾ ਖਰਾਬ ਹੋਇਆ, ਲਾਲ ਬੱਤੀ ਖਰਾਬ ਹੋਈ ਤੇ ਲੋਕਾਂ ਰੁਕਣਾ ਬੰਦ ਕਰਤਾ, ਲੋਕੀ ਨਿਕਲਦੇ ਗਏ। ਹੁਣ ਰੁਕਣਗੇ ਤੇ ਫਕੀਰ ਵੱਜੇਗਾ ਜਾ ਕੇ ਗੱਡੀ ਨੂੰ। ਵੱਜੇਗਾ ਦਾ ਮਤਲਬ ਹੈ ਵੀ ਗੱਡੀ ਦੇ ਕੋਲ ਜਾਏਗਾ ਤੇ ਪੈਸੇ ਮੰਗੇਗਾ। ਹੁਣ ਇਸ਼ਾਰਾ ਤੇ ਖਰਾਬ ਹੋ ਗਿਆ। ਫਕੀਰਾਂ ਨੇ ਜਨਾਬ ਬੜਾ ਵੇਟ ਕੀਤਾ ਵੀ ਸਰਕਾਰ ਠੀਕ ਕਰੇਗੀ। ਫਿਰ ਜਾ ਕੇ ਫਕੀਰਾਂ ਨੇ ਉਹਦੀ ਕੰਪਲੇਨ ਵੀ ਕੀਤੀ ਕਿ ਜਨਾਬ ਇਹ ਇਸ਼ਾਰਾ ਠੀਕ ਨਹੀਂ, ਇਸ਼ਾਰਾ ਠੀਕ ਕਰਾਓ, ਇੱਥੇ ਹਾਦਸਾ ਹੋ ਜਾਏਗਾ ਕੋਈ। ਇਸ਼ਾਰਾ ਫਿਰ ਵੀ ਠੀਕ ਨਾ ਕੀਤਾ। ਫਕੀਰਾਂ ਨੇ ਪੈਸੇ ਪਾਏ ਆਪਣੇ ਤੇ ਇਲੈਕਟ੍ਰੀਸ਼ੀਅਨ ਉੱਥੋਂ ਲਿਆ ਕੇ ਕੋਈ ਬਾਹਰੋਂ ਤੇ ਰਾਤ ਦੇ ਵੇਲੇ ਉਹਦੇ ਕੋਲ ਇਸ਼ਾਰਾ ਠੀਕ ਕਰਵਾ ਦਿੱਤਾ ਤੇ ਉਹ ਹੁਣ ਫਕੀਰਾਂ ਨੇ ਉੱਥੇ ਆਪਣੇ ਪੈਸਿਆਂ ਨਾਲ ਇਸ਼ਾਰਾ ਠੀਕ ਕਰਵਾ ਕੇ ਆਪਣੀ ਮਦਦ ਆਪ ਦੇ ਤਹਿਤ ਉਹਨਾਂ ਨੇ ਉੱਥੇ ਮੰਗਣਾ ਸ਼ੁਰੂ ਕਰ ਦਿੱਤਾ। ਇਹ ਜ਼ਰਾ ਐਂਟਰਪ੍ਰੈਨਿਊਰੀਅਲ ਜਿਹੜੀ ਸਾਡੀ ਸਕਿੱਲ ਦਾ ਲੈਵਲ ਹੈ ਉਹ ਜ਼ਰਾ ਚੈੱਕ ਕਰ ਲਓ ਵੀ ਕਿਹੜੇ ਲੈਵਲ 'ਤੇ ਗਿਆ। ਅੱਗੋਂ ਸੁਣ ਲਓ ਜੀ। ਸਹਾਫੀ ਨੇ ਨਈਮ ਹਨੀਫ ਸਾਹਿਬ ਵੈਸੇ ਬੜੇ ਹੀ ਅਥਰੇ ਆਦਮੀ ਨੇ। ਇਹ ਖਬਰ ਇਹ ਵੀ ਜੋ ਵੀ ਜਰਨੈਲ ਇਹਨਾਂ ਨੂੰ ਦੇ ਦਿੰਦੇ ਨੇ, ਮਾਸ਼ਾਅੱਲਾ ਖਾ ਪੀ ਜਾਂਦੇ ਨੇ ਖਬਰ ਨੂੰ। ਮੇਰਾ ਮਤਲਬ ਛੱਡਦਾ ਕੋਈ ਸ਼ੈ ਨਹੀਂ ਨਈਮ ਹਨੀਫ। ਜਦੋਂ ਮੈਂ ਪੰਜਾਬ ਗਵਰਨਮੈਂਟ ਦੇ ਵਿੱਚ ਸਾਂ ਤੇ ਨਈਮ ਹਨੀਫ ਇੰਝ ਹੀ ਮੈਨੂੰ ਰਾਬਤਾ ਕਰਦਾ ਹੁੰਦਾ ਸੀ ਜਿਵੇਂ ਮੇਰਾ ਮਸੀਰ ਹੋਵੇ, ਮਤਲਬ ਸੱਕੀ ਮਾਸੀ ਦਾ ਪੁੱਤਰ ਹੋਵੇ। ਖੈਰ ਮੈਂ ਇਹਨਾਂ ਦੇ ਲਾਗੇ ਨਹੀਂ ਸੀ ਲੱਗਾ ਬਹੁਤਾ, ਉਹਦੀ ਵਜ੍ਹਾ ਹੈ ਕਿ ਭਾਈ ਹੋਣੀ ਜਿਹੜੇ ਨੇ ਉਹ ਫੋਨ 'ਤੇ ਜਿਵੇਂ ਗੱਲ ਕਰਦੇ ਸਨ ਮੈਨੂੰ ਉੱਥੋਂ ਹੀ ਪਤਾ ਲੱਗਦਾ ਸੀ ਵੀ ਇਹ ਜਿਹੜੇ ਨੇ ਇਹ ਭੈੜੇ ਵੇਲੇ ਜਿਹੜਾ ਉਹ ਕੰਮ ਪਾਉਣ ਵਾਲੇ ਦੋਸਤ ਨੇ। ਚੰਗੇ ਵੇਲੇ ਸਮੋਸੇ ਖਾਣ ਦਾ ਵੇਲੇ ਤੇ ਨਾਲ ਹੋਣਗੇ, ਭੈੜਾ ਵੇਲਾ ਆਇਆ ਤੇ ਤੁਹਾਨੂੰ ਹੀ ਠੋਕ ਦੇਣਗੇ। ਤੇ ਉਹ ਹੁੰਦੇ ਨੇ ਕਈ ਪਿਸਤੌਲ ਜਿਹੜੇ ਉਹ ਦੇਸੀ ਸਾਖਤਾ ਹੁੰਦੇ ਨੇ, ਉਹ ਤੁਹਾਡੇ ਆਪਣੇ ਨੇਫੇ 'ਚ ਚੱਲ ਜਾਂਦੇ ਨੇ ਤੁਹਾਡੇ ਨਾਲ। ਹੁਣ ਮੈਂ ਹਿਸਾਬ ਲਾਇਆ ਵੀ ਇਹ ਸੱਜਣ ਸਾਡਾ ਇਹੋ ਜਿਹਾ ਵੀ ਇਹਨੇ ਆਪਣੇ ਨੇਫੇ 'ਚ ਚੱਲ ਜਾਣਾ ਤੇ ਠੀਕ ਹੈ, ਅਸੀਂ ਇਹਦੇ ਨਾਲ ਜ਼ਿਆਦਤੀ ਤਾਂ ਨਹੀਂ ਕਰ ਸਕਦੇ। ਸਾਫੀ ਹੈ, ਜ਼ਾਹਿਰ ਇਹਤਰਾਮ ਕਰਾਂਗੇ, ਆਪਣਾ ਕੰਮ ਕਰਨ ਡਿਆ, ਕੁਲੀਗ ਹੈ ਸਾਡਾ ਉਸ ਹਿਸਾਬ ਨਾਲ, ਲੇਕਿਨ ਅਸੀਂ ਨੇਫੇ 'ਚ ਨਹੀਂ ਲਾਵਾਂਗੇ ਪਿਸਤੌਲ, ਸਾਡੇ 'ਤੇ ਚੱਲਣਾ। ਖੈਰ ਉਹ ਤਾਂ ਇੱਕ ਅਲੱਗ ਗੱਲ ਹੈ, ਮੇਰਾ ਜ਼ਾਤੀ ਐਕਸਪੀਰੀਅੰਸ ਹੈ। ਉਹਨਾਂ ਨੇ ਸਬਾ ਕਮਰ ਸਾਹਿਬਾ ਜਿਹੜੀਆਂ ਐਕਟਰੈਸ ਨੇ ਉਹਨਾਂ ਦੇ ਖਿਲਾਫ ਇੱਕ ਸਟੋਰੀ ਕਰ ਦਿੱਤੀ ਕਿ ਜੀ ਇਹ ਵਾਲਟਨ ਦੇ ਵਿੱਚ ਰਹਿੰਦੀਆਂ ਰਹੀਆਂ ਨੇ, ਇਹਨਾਂ ਦਾ ਕਿਸੇ ਦੇ ਨਾਲ ਰਿਲੇਸ਼ਨਸ਼ਿਪ ਸੀ ਤੇ ਵਿਆਹ ਤੋਂ ਪਹਿਲਾਂ ਹੀ ਇਹ ਉਹਨਾਂ ਦੇ ਨਾਲ ਰਹਿੰਦੇ ਸਨ ਤੇ ਲਿਵ ਇਨ ਰਿਲੇਸ਼ਨਸ਼ਿਪ ਜਿਹਨੂੰ ਅੰਗਰੇਜ਼ੀ ਚਾਹੁੰਦੇ ਨੇ, ਤੇ ਮਤਲਬ ਸ਼ਾਦੀ ਤੋਂ ਬਗੈਰ ਕਿਸੇ ਦੇ ਨਾਲ ਰਹਿਣਾ, ਤੇ ਇਹ ਉੱਥੇ ਰਹਿੰਦੇ ਸਨ। ਉਸ ਬੰਦੇ ਨੇ ਇਹਨਾਂ ਨੂੰ ਘਰ-ਬਾਰ ਲੈ ਕੇ ਦਿੱਤਾ ਸੀ ਤੇ ਮਤਲਬ ਕੋਈ ਕਸਰ ਛੱਡੀ ਨਾ। ਨਈਮ ਹਨੀਫ ਸਾਹਿਬ ਨੇ ਮਾਸ਼ਾਅੱਲਾ ਹੀ ਡਿਡਨਟ ਲੀਵ ਐਨੀਥਿੰਗ ਫॉर ਇਮੈਜੀਨੇਸ਼ਨ। ਉਹਨਾਂ ਨੇ ਮਤਲਬ ਉਹ ਜਿਹੜਾ ਆਪਣਾ ਪੋਡਕਾਸਟ ਕੀਤਾ ਉਹਦੇ ਵਿੱਚ ਬਸ ਸ਼ੁਕਰ ਇਹ ਕਰੋ ਕਿ ਕਿਤੇ ਬੈਡਰੂਮ ਦੇ ਅੰਦਰ ਵੀ ਕੈਮਰਾ ਨਹੀਂ ਸੀ ਉਹਨਾਂ ਲਾਇਆ।
ਮਤਲਬ ਜਿਹੜੀ ਸਭਾ ਕਮਰ ਸਾਹਿਬ ਨੇ ਅੰਦਰ ਕੋਈ ਵੀ ਆਪਣਾ ਰੋਟੀ ਪਕਾਈ ਹੈ, ਖਾਣਾ ਪਕਾਇਆ, ਤਿਆਰ ਹੋਏ ਨੇ, ਜੋ ਵੀ ਕੀਤਾ ਹੈ, ਜੋ ਵੀ ਘਰ ਦੇ ਅੰਦਰ ਉਹਨਾਂ ਨੇ ਕੀਤਾ ਹੈ, ਉਹ ਡਿਸਕਸ ਮਿਹਰਬਾਨੀ ਕਰਕੇ ਨਹੀਂ, ਬਲ ਕਹਿ ਹੀ ਦਿੱਤਾ ਜਦੋਂ ਕਿਹਾ ਕਿ ਜੀ ਇਹ ਦੋਸਤ ਉੱਥੇ ਰਹਿੰਦੇ ਰਹੇ ਨੇ ਕਈ ਸਾਲ ਤੇ ਇਹਨਾਂ ਦਾ ਫਿਰ ਉਹਦੇ ਨਾਲ ਵਿਆਹ ਨਹੀਂ ਹੋਇਆ ਤੇ ਫਿਰ ਇਹਨਾਂ ਦੀਆਂ ਲੜਾਈਆਂ ਹੋਈਆਂ ਤੇ ਫਿਰ ਇਹ ਹੋਇਆ ਤੇ ਆ ਹੋਇਆ। ਹੁਣ ਸਭਾ ਕਮਰ ਸਾਹਿਬਾ ਨੇ ਕਿਹਾ ਕਿ ਵੀ ਮੈਂ ਤੇ ਕਦੀ ਵਾਲਟਨ ਨਹੀਂ ਰਹੀ ਤੇ ਉਹਨਾਂ ਨੇ ਕਿਹਾ ਕਿ ਮੈਂ ਚੁੱਪ ਨਹੀਂ ਰਵਾਂਗੀ, ਮੇਰੀ ਇੱਜ਼ਤ ਦੀਆਂ ਧੱਜੀਆਂ ਉਡਾਈਆਂ ਨੇ ਤੇ ਮੈਂ ਇਹਨਾਂ ਨੂੰ 10 ਕਰੋੜ ਰੁਪਈਆ ਹਰਜਾਨੇ ਦਾ ਜਿਹੜਾ ਦਾਅਵਾ ਕਰਨਾ। ਹੁਣ ਮੈਂ ਪਹਿਲਾਂ ਹੀ ਦੱਸ ਦੇਣਾ ਸਭਾ ਕਮਰ ਸਾਹਿਬਾ, ਜਿੱਡਾ ਇਹਨਾਂ ਦਾ ਜਰਨੈਲੀ ਸਿਸਟਮ ਦੇ ਵਿੱਚ ਰਾਬਤਾ ਹੈ, ਵੈਸੇ ਕਰਨਲ ਸਾਹਿਬ ਨਾਲ ਹੀ ਹੋਣਾ ਰਾਬਤਾ ਜਾਂ ਮੇਜਰ ਸਾਹਿਬ ਨਾਲ, ਲੇਕਿਨ ਜਿੰਨਾ ਨਈਮ ਮਨੀਫ ਸਾਹਿਬ ਦਾ ਰਾਬਤਾ ਹੈ, ਮੇਰਾ ਨਹੀਂ ਖਿਆਲ ਤੁਸੀਂ ਕੇਸ ਜਿੱਤਣਾ। ਲੇਕਿਨ ਮੈਂ ਤੁਹਾਡੀ ਸਤਾਇਸ਼ ਕਰਾਂਗਾ ਕਿ ਅਗਰ ਇਹ ਕੰਮ ਨਹੀਂ ਕੀਤਾ ਤਾਂ ਤੁਸੀਂ ਚਲੋ ਕੇਸ ਕੀਤਾ, ਲੇਕਿਨ ਮੇਰਾ ਮਸ਼ਵਰਾ ਹੋਏਗਾ ਵੀ ਇਹਨਾਂ ਦੇ ਕੋਲੋਂ ਗੱਲਬਾਤ ਇਹਨਾਂ ਨਾਲ ਕਰੋ। ਬੰਦਾ ਚੰਗਾ, ਬੰਦਾ ਗੱਲ ਮੰਨ ਲੇਗਾ, ਕਿਉਂਕਿ ਜਿਸ ਤਰ੍ਹਾਂ ਉਹਨਾਂ ਦੀ ਗੱਲ ਮੰਨਦਾ ਤੁਹਾਡੀ ਵੀ ਮੰਨ ਜਾਣੀ ਇਹਨੇ। ਤੇ ਕਿਸੇ ਮੀਡੀਆ ਦੇ ਬੰਦੇ ਨੂੰ ਕਹੋ ਵੀ ਇਹਦੇ ਨਾਲ ਗੱਲ ਕਰੇ ਤੇ ਇਹ ਰੀਟਰੈਕਟ ਕਰਨ ਆਪਣੀ ਜਿਹੜੇ ਇਲਜ਼ਾਮਾਤ ਇਹਨਾਂ ਨੇ ਤੁਹਾਡੇ ਤੇ ਲਾਏ ਨੇ। ਮੈਂ ਵੀ ਇਹਨਾਂ ਨੂੰ ਇੱਥੋਂ ਤੁਹਾਡੇ ਵੱਲੋਂ ਅਪੀਲ ਕਰਾਂਗਾ ਵੀ ਨਾ, ਨਹੀਂ ਮਨੀਫ ਸਾਹਿਬ, ਐਡੀ ਸਾਫਤ ਪਈ ਹੈ, ਸਾਨੂੰ ਗਾਲਾਂ ਕੱਢ ਲਓ ਚਾਰ, ਤੁਹਾਡੀ ਮਿਹਰਬਾਨੀ, ਸਾਡੇ ਤੇ ਕਰ ਲਓ ਕੋਈ, ਕਿ ਜਦੋਂ ਅਸੀਂ ਪੰਜਾਬ ਸਾਂ ਤੇ ਆਹ ਕਰ ਦਿੱਤਾ ਸੀ, ਉਹ ਕਰਤਾ ਸੀ, ਕਰਪਸ਼ਨ ਕਰਤੀ ਸੀ ਜਨਾਬ, ਪੁਲ ਥੱਲੇ ਬੰਬ ਰੱਖ ਦਿੱਤਾ, ਕੁਝ ਕਰ ਦਿਓ ਸ਼ਹਿਬਾਜ਼ ਗਿੱਲ ਦੇ ਖਿਲਾਫ, ਜਾਂ ਚਲੋ ਕਿਸੇ ਹੋਰ ਸਿਆਸੀ ਬੰਦੇ ਦੇ ਖਿਲਾਫ ਕਰ ਦਿਓ, ਜਾਂ ਮੀਡੀਆ ਦੇ ਬੰਦੇ, ਐਕਟਰਸ ਨੇ ਆਪਣਾ ਕੰਮ ਕਰ ਰਹੀਆਂ ਨੇ, ਖਵਾਤੀਨ ਨੇ, ਹੋਰ ਇਹਨਾਂ ਦੇ ਕੰਮ ਦੇ ਉੱਤੇ ਕਰ ਲਓ ਕਿ ਇਹਨਾਂ ਦੀ ਐਕਟਿੰਗ ਖਤਮ ਹੋ ਗਈ ਹੈ, ਪਰੇਸ਼ਾਨ ਨੇ, ਇਹਨਾਂ ਦੀ ਪਰਫਾਰਮੈਂਸ ਅੱਛੀ ਨਹੀਂ ਹੈ, ਇਹਨਾਂ ਨੂੰ ਫਲਾਣੇ ਡਰਾਮੇ 'ਚੋਂ ਕੱਢ ਦਿੱਤਾ ਹੈ। ਲੇਕਿਨ ਇਹ ਜ਼ਰਾ ਥੋੜ੍ਹਾ ਜਿਹਾ ਅਗਰ ਤੁਹਾਡੇ ਕੋਲ ਖਬਰ ਵੀ ਹੋਵੇ ਤਾਂ ਥੋੜ੍ਹਾ ਬ੍ਰੇਕ ਤੇ ਪੈਰ ਰੱਖੀਦਾ। ਮੈਂ ਪਹਿਲਾਂ ਵੀ ਤੁਹਾਡੇ ਕੁਝ ਵੀਡੀਓ ਵੇਖੇ ਨੇ, ਤੁਸੀਂ ਬਿਲਕੁਲ ਹੀ ਲੋਕਾਂ ਦੇ ਕੱਪੜੇ ਹੀ ਲਾਈ ਜਾਂਦੇ ਹੋ, ਯਕੀਨ ਕਰੋ, ਇੰਜ ਨਾ ਕਰੋ, ਇੰਜ ਥੋੜ੍ਹਾ ਜਿਹਾ ਮੇਰਾ ਵੀਰ ਹੈ, ਪੋਡਕਾਸਟ ਹੈ, ਮਾਈਕ ਹੈ ਸਾਹਮਣੇ, ਇੰਜ ਤਾਂ ਨਹੀਂ ਕਰੀਦਾ। ਮੇਰਾ ਮਤਲਬ ਹੈ ਕਿ ਲੀਆਂ ਹੀ ਭੰਨੀ ਜਾਂਦੇ ਹੋ, ਕੋਈ ਸ਼ਾਇਦ ਜਿਹੜੀ ਹੈ ਉਹ ਇਮੈਜੀਨੇਸ਼ਨ ਵਾਸਤੇ ਛੱਡਦੇ ਹੀ ਨਹੀਂ ਲੋਕਾਂ ਵਾਸਤੇ, ਇੰਜ ਨਹੀਂ ਕਰੀਦਾ, ਹਰ ਬੰਦੇ ਦੀ ਇੱਜ਼ਤ ਹੈ। ਅੱਛਾ ਜੀ, ਅਗਲੀ ਖਬਰ, ਮਾਰੂਫ ਡਰਾਮਾ ਰਾਈਟਰ ਖਲੀਲੁਰ ਰਹਿਮਾਨ ਕਮਰ ਸਾਹਿਬ ਦੇ ਕੋਲੋਂ ਇੱਕ ਵਾਰੀ ਫੇਰ ਵੀਡੀਓਜ਼ ਦਾ ਕਹਿ ਕੇ ਜਾਂ ਉਹਨਾਂ ਨੂੰ ਧਮਕਾ ਕੇ, ਧਮਕੀਆਂ ਦੇ ਕੇ 1.5 ਕਰੋੜ ਭੱਤਾ ਮੰਗ ਲਿਆ ਗਿਆ। ਮੁਹੰਮਦ ਉਮੈਰ ਸਾਹਿਬ ਦੀ ਸਟੋਰੀ ਹੈ। ਅੱਛਾ, ਖਲੀਲੁਰ ਰਹਿਮਾਨ ਕਮਰ ਸਾਹਿਬ ਦਾ ਕਸੂਰ ਕੀ ਹੈ, ਉਹ ਖੁੱਲ੍ਹ ਕੇ ਬੋਲ ਦਿੰਦੇ ਨੇ। ਅੱਛਾ, ਕਈ ਤੇ ਉਹਨਾਂ ਦੀਆਂ ਗੱਲਾਂ ਨੇ, ਉਹਨਾਂ ਨਾਲ ਮੈਂ ਐਗਰੀ ਨਹੀਂ ਕਰਦਾ। ਪਹਿਲਾਂ ਤਾਂ ਲੈਟ ਮੀ ਬੀ ਵੈਰੀ ਕਲੀਅਰ ਕਿ ਉਹਨਾਂ ਦੇ ਜਿਹੜੇ ਡਰਾਮੇ ਨੇ ਜਾਂ ਉਹਨਾਂ ਦੀਆਂ ਗੱਲਾਂ ਨੇ, ਖਿਆਲਾਤ ਨੇ, ਜਾਂ ਉਹਨਾਂ ਦੇ ਕੋਈ ਕੰਮ ਨੇ, ਉਹਨਾਂ ਨਾਲ ਮੈਂ ਐਗਰੀ ਨਹੀਂ ਕਰਦਾ। ਲੇਕਿਨ ਮੈਂ ਸਿਰਫ ਇੱਕ ਸਾਈਡ ਤੁਹਾਨੂੰ ਦੱਸ ਰਿਹਾ ਕਿ ਕੁਝ ਚੀਜ਼ਾਂ ਨੇ ਜਿਹੜੀਆਂ ਉਹ ਠੀਕ ਕਹਿੰਦੇ ਨੇ, ਉਹ ਖੁੱਲ੍ਹ ਕੇ ਗੱਲ ਕਰਦੇ ਨੇ, ਉਹਦੇ 'ਤੇ ਉਹਨਾਂ ਨਾਲ ਮੈਂ ਐਗਰੀ ਕਰਦਾ। ਅਤੇ ਇਸ ਲਈ ਜਿਹੜੀਆਂ ਵੀ ਉਹ ਸਾਰੀਆਂ ਗੱਲਾਂ ਕਰਦੇ ਨੇ, ਮੇਰੇ 'ਤੇ ਨਾ ਪਾ ਦੇਣਾ ਅਤੇ ਮੇਰੇ 'ਤੇ ਡੰਡਾ ਨਾ ਚੁੱਕ ਲੈਣਾ। ਮੈਂ ਸਿਰਫ ਇਹ ਕਹਿ ਰਿਹਾ ਕਿ ਕਿਸੇ ਦੇ ਕੋਲੇ ਹੱਕ ਨਹੀਂ ਕਿ ਕਿਸੇ ਨੂੰ ਵੀਡੀਓਜ਼ ਔਰ ਦੂਸਰੀਆਂ ਗੱਲਾਂ ਦੇ ਉੱਤੇ ਬਲੈਕਮੇਲ ਕਰਕੇ ਤੇ ਇੰਜ ਪੈਸਾ ਹਥਿਆਵੇ। ਇਹਦੇ 'ਤੇ ਜ਼ਾਹਿਰ ਐਕਸ਼ਨ ਹੋਣਾ ਚਾਹੀਦਾ ਔਰ ਇਸ ਸਾਰੇ ਕੰਮ ਨੂੰ, ਇਹਦੀ ਬਕਵਾਸ ਬੰਦ ਹੋਣੀ ਚਾਹੀਦੀ ਹੈ, ਜਿਹੜੀ ਬਕਵਾਸਬਾਜ਼ੀ ਹੈ ਇਸ ਵੇਲੇ ਪਾਕਿਸਤਾਨ 'ਚ ਚੱਲ ਰਹੀ ਹੈ ਬਲੈਕਮੇਲਿੰਗ ਦੀ। ਅੱਛਾ ਜੀ, ਡੈਨਮਾਰਕ ਜਿਹੜਾ ਉਹ ਕਾਨੂੰਨ ਦੀ ਹੁਕਮਰਾਨੀ ਦੇ ਵਿੱਚ, ਰੂਲ ਆਫ ਲਾਅ ਦੇ ਵਿੱਚ ਦੁਨੀਆ 'ਚ ਨੰਬਰ 1 ਨਹੀਂ, ਨੰਬਰ 1 ਆਇਆ ਹੈ। ਕੀ ਆਇਆ ਹੈ? ਨੰਬਰ 1 ਨਹੀਂ। ਅਤੇ ਅਸੀਂ ਜਨਾਬ ਜਿਹੜੇ ਇਸਲਾਮ ਦਾ ਕਿਲਾ ਗਜ਼ਵਾ-ਏ ਹਿੰਦ ਵਾਲੇ, ਤੁਹਾਨੂੰ ਪਤਾ ਹੈ ਨਾ, ਆਉਂਦੇ ਨੇ ਇੱਧਰੋਂ ਹੀ ਉੱਠਣਾ ਸਾਰਾ ਕੰਮ ਜਿਹੜਾ ਹੈ। ਅਸੀਂ ਗਜ਼ਵਾ-ਏ ਹਿੰਦ ਵਾਲੇ, ਇਸਲਾਮ ਦੇ ਕਿਲੇ ਵਾਲੇ 130ਵੇਂ ਨੰਬਰ 'ਤੇ ਵੀ ਸ਼ਾਇਦ ਨਹੀਂ ਆਏ। ਅਸੀਂ ਨੰਬਰ 1 ਆਏ ਅਤੇ ਉਹ ਨੰਬਰ 1 ਆਏ। ਅਸੀਂ ਥੱਲਿਓਂ ਮੇਰੇ ਖਿਆਲ 6ਵੇਂ ਨੰਬਰ 'ਤੇ ਆਏ, ਥੱਲੇ ਪਾਸਿਓਂ, ਅਤੇ ਉਹ ਉਤਲੇ ਪਾਸਿਓਂ ਪਹਿਲੇ ਨੰਬਰ 'ਤੇ ਆਏ ਨੇ, ਨੰਬਰ 1। ਅਤੇ ਰੂਲ ਆਫ ਲਾਅ ਦੀ ਇਹ ਸੂਰਤ ਹਾਲ ਹੈ। ਅਗਲੀ ਸੁਣ ਲਓ, ਸੁਪਰੀਮ ਕੋਰਟ ਆਫ ਪਾਕਿਸਤਾਨ ਦੇ ਵਿੱਚ AC ਲੱਗ ਰਿਹਾ ਸੀ, ਉਸ AC 'ਚ ਹੋ ਗਿਆ ਧਮਾਕਾ। ਉਹ ਧਮਾਕੇ ਦੀ ਵੀਡੀਓ ਵੀ ਹੈ, ਲੇਕਿਨ ਅਸੀਂ ਤੁਹਾਨੂੰ ਵਿਖਾ ਨਹੀਂ ਸਕਦੇ ਕਿਉਂਕਿ ਉਹ ਜਿਹੜਾ ਵਿਚਾਰਾ ਲਾ ਰਿਹਾ ਉਹ ਬਿਲਕੁਲ ਹੀ ਉੱਥੇ ਹੀ ਸੜ ਗਿਆ ਸੀ, ਨਜ਼ਰ ਆ ਰਿਹਾ ਸੀ। ਉਸ ਵੇਲੇ ਜ਼ਾਹਿਰ ਉਹ ਜ਼ਿੰਦਾ ਸੀ ਜਿਸ ਵੇਲੇ ਧਮਾਕੇ 'ਚੋਂ ਸੜਿਆ। ਅਤੇ ਤਕਲੀਫ ਦੀ ਗੱਲ ਇਹ ਹੈ ਕਿ ਉਹਨੂੰ, ਇਹ ਕੌਨਸਟੀਟਿਊਸ਼ਨਲ ਐਵਨਿਊ ਦੇ ਉੱਤੇ ਹੈ ਸੁਪਰੀਮ ਕੋਰਟ, ਉੱਥੋਂ ਕੋਈ ਐਂਬੂਲੈਂਸ, ਕੋਈ ਚੀਜ਼ ਉੱਥੇ ਮੌਜੂਦ ਨਹੀਂ ਸੀ ਸੁਪਰੀਮ ਕੋਰਟ ਦੇ, ਜਾਂ ਆਈ ਨਹੀਂ ਜਿਹੜੀ ਉਹਨੂੰ ਚੁੱਕ ਕੇ ਹਸਪਤਾਲ ਲੈ ਜਾਏ। ਔਰ ਕੋਈ ਆਪਣੀ ਗੱਡੀ ਨਹੀਂ ਸੀ ਦੇ ਰਿਹਾ ਜੱਜ, ਗੱਡੀਆਂ ਹੀ ਗੱਡੀਆਂ ਨੇ ਪਿੱਛੇ ਜੱਜਾਂ ਦੀਆਂ ਸਾਰੀਆਂ। ਚਲੋ ਜੱਜਾਂ ਦੀਆਂ ਛੱਡ ਦਿਓ, ਉਹਨਾਂ ਦੇ ਪ੍ਰੋਟੋਕੋਲ ਦੀਆਂ ਗੱਡੀਆਂ ਹੁੰਦੀਆਂ ਨੇ, ਸਕੁਆਡ ਦੀ, ਕੋਈ ਗੱਡੀ ਉਹਨੂੰ ਨਹੀਂ ਸੀ ਲੱਭ ਰਹੀ। ਉਹ ਉੱਥੇ ਵਿਚਾਰਾ ਚੀਖ ਰਿਹਾ ਸੀ, ਉਹਦਾ ਬੁਰਾ ਹਾਲ ਸੀ, ਉਹ ਜਿਹੜਾ ਸੜਿਆ ਸੀ। ਅਤੇ ਉਹ ਬੜੀ ਦੇਰ ਤੋਂ ਬਾਅਦ ਫਿਰ ਸੁਪਰੀਮ ਕੋਰਟ ਬਾਹਰ ਦੀ ਕੋਈ ਹਾਈਐਸ ਸੀ, ਉਹਦੇ ਵਿੱਚ ਪਾ ਕੇ ਉਹਨੂੰ ਹਸਪਤਾਲ ਲੈ ਗਏ। ਉਹ ਵਾਇਰਲ ਵਫਾਤ ਪਾ ਗਿਆ ਬੰਦਾ ਹੁਣ। ਅਤੇ ਇਹ ਤਾਂ ਹਾਲਤ ਹੈ ਉੱਥੇ, ਕਾਨੂੰਨ ਅਤੇ ਇਨਸਾਫ ਕੀ ਹੋਣਾ ਹੈ। ਅਤੇ ਕਿਸੇ ਮਰੀਜ਼ ਨੂੰ ਉੱਥੇ ਨਹੀਂ ਪੜਾ ਸਕਦੇ, ਹਸਪਤਾਲ ਨਹੀਂ ਪੜਾ ਸਕਦੇ। ਚੀਫ ਜਸਟਿਸ ਯਾਹਿਆ ਅਫਰੀਦੀ ਸਾਹਿਬ ਨੇ, ਜ਼ਾਹਿਰ ਹੈ ਸ਼ਾਇਰਾ ਦਸਤੂਰ ਦੇ ਉੱਤੇ ਇਹ ਜਿਹੜੀ ਸੂਰਤ ਹਾਲ ਹੋਈ, ਉਹਦਾ ਅਗਰ ਕੋਈ ਲੈਂਦੇ ਨੋਟਿਸ, ਪਰ ਉਹਨਾਂ ਕੀ ਨੋਟਿਸ ਲੈਣਾ, ਤੁਹਾਡੇ ਸਾਹਮਣੇ ਉਹਨਾਂ ਨੇ ਇੱਕ ਹੀ ਵਾਰੀ ਨੋਟਿਸ ਲਿਆ ਸੀ। ਉੱਥੇ ਕਰਾਚੀ ਰਜਿਸਟਰੀ ਜਾ ਕੇ ਕੋਈ ਗੰਦੇ ਨਾਲੇ ਦੇ ਉੱਤੇ ਪਾਰਕਿੰਗ ਬਣੀ ਸੀ, ਉਹ ਬੰਦ ਕਰਾ ਦਿੱਤੀ। ਹੁਣ ਲੋਕ ਜਿਹੜੇ ਨੇ ਉਹ ਸੜਕਾਂ ਦੇ ਇੱਧਰ ਉੱਧਰ ਗੱਡੀਆਂ ਖੜੀਆਂ ਕਰਦੇ ਫਿਰ ਰਹੇ ਨੇ, ਕੋਈ ਮੁਤਬਾਦਲ ਇੰਤਜ਼ਾਮ ਵੀ ਨਾ ਕੀਤਾ। ਹਾਂ, ਲੇਕਿਨ ਇਹ ਜ਼ਰੂਰ ਦੱਸ ਰਹੇ ਨੇ ਅਸਦ ਤੂਰ ਸਾਹਿਬ ਕਿ ਸੁਪਰੀਮ ਕੋਰਟ ਦੇ ਅੰਦਰ ਜਿਹੜੇ ਵਿਜ਼ਿਟਰਸ ਦੇ ਬਾਥਰੂਮ ਨੇ, ਉੱਥੇ ਮੁਸਲਿਮ ਸ਼ਾਵਰ ਲੀਕ ਹੋ ਰਹੇ ਸਨ। ਉਹ ਚੀਫ ਜਸਟਿਸ ਯਾਹਿਆ ਅਫਰੀਦੀ ਸਾਹਿਬ ਨੇ ਉਹਨਾਂ ਦੀ ਲੀਕੇਜ ਬੰਦ ਕਰਵਾਤੀ। ਲੇਕਿਨ ਚਲੋ ਬਾਈ, ਚੀਫ ਜਸਟਿਸ ਨੇ ਕੁਛ ਤੇ ਕੀਤਾ ਨਾ, ਇਸ ਗੱਲ ਤੇ ਤਸੱਲੀ ਰੱਖੋ। ਅਗਲੀਆਂ ਗੱਲਾਂ ਬਾਅਦ ਦੇ ਵਿੱਚ ਕਰਾਂਗੇ। ਅੱਛਾ ਜੀ, ਚੇਤੇ ਕਰੋ, ਆਪਣੇ ਫੀਲਡ ਮਾਰਸ਼ਲ ਸਾਹਿਬ ਨੇ ਤੁਹਾਨੂੰ ਦੱਸਿਆ ਸੀ ਵੀ 100 ਅਰਬ ਡਾਲਰ ਲੈ ਕੇ ਆਉਣਾ ਹੈ, 100 ਅਰਬ ਡਾਲਰ ਲੈ ਕੇ ਆਉਣਾ ਹੈ ਮਿਡਲ ਈਸਟ ਤੋਂ।
याद है ना ਤੁਹਾਨੂੰ 25 ਉੱਥੋਂ 25 ਉੱਥੋਂ 25 ਉੱਥੋਂ 25 ਉੱਥੋਂ ਇੰਜ ਹੀ ਜਿਵੇਂ ਇੱਕ ਮਾਮੇ ਵੱਲੋਂ ਆਉਣੇ ਨੇ ਪੈਸੇ, ਇੱਕ ਤਾਏ ਵੱਲੋਂ ਆਉਣੇ ਨੇ, ਇੱਕ ਭੂਆ ਵੱਲੋਂ ਆਉਣੇ ਨੇ, ਮਤਲਬ 25 ਬਿਲੀਅਨ। ਫਿਰ ਨਾਲ ਉਹਨਾਂ ਨੇ ਇਹ ਵੀ ਆਖ ਦਿੱਤਾ ਸੀ ਕਿ ਮੁਹੰਮਦ ਬਿਨ ਸਲਮਾਨ ਨਾਲ ਤੇ ਆਪਣੀ ਆੜੀ ਇਸ ਤਰ੍ਹਾਂ ਦੀ, ਆੜੀ ਦਾ ਮਤਲਬ ਯਾਰੀ ਇਸ ਤਰ੍ਹਾਂ ਦੀ ਵੀ 10 ਅਰਬ ਤੇ ਮੈਂ ਵੈਸੇ ਹੀ ਰੱਖ ਲੈਣਾ। ਉਹ ਤਾਂ ਖੈਰ ਨਿਸ਼ਤਾ ਨੁੱਲ, ਜਰਮਨ ਜ਼ੁਬਾਨ ਦੇ ਵਿੱਚ ਜ਼ੀਰੋ ਨੂੰ ਨੁੱਲ ਕਹਿੰਦੇ ਨੇ ਤੇ ਪਸ਼ਤੋ 'ਚ ਨਿਸ਼ਤਾ ਕਹਿੰਦੇ ਨੇ। ਅੱਛਾ ਖੈਰ ਉਹ ਤਾਂ ਜਨਾਬ ਵਾਲਾ ਨੁੱਲ ਹੋਇਆ। ਲੇਕਿਨ ਇੱਕ ਸਾਹਿਬ ਨੂੰ ਇਹਨਾਂ ਨੇ ਦਰਿਆਫਤ ਕੀਤਾ ਬੈਲਜੀਅਮ ਤੋਂ, ਉਹ ਆਏ ਪਾਕਿਸਤਾਨ, ਉਹਨਾਂ ਦਾ ਕੋਈ ਲੋਸਰ ਨਾਂ ਸੀ ਤੇ ਕਾਰਾਂ ਕੂਰਾਂ ਧੋਂਦੇ ਸਨ। ਉਹਨਾਂ ਨੇ ਆ ਕੇ ਐਲਾਨ ਕੀਤਾ ਵੀ ਮੈਂ 1000 ਅਰਬ ਲੈ ਕੇ ਆਵਾਂਗਾ। ਉਹਨਾਂ ਕਿਹਾ ਹਾਫਿਜ਼ ਕੀ ਵੇਚਦਾ ਫੀਲਡ ਮਾਰਸ਼ਲ, ਮੈਂ ਅਸਲ ਡੌਨ ਮੈਂ ਆ, ਇਹ 100 ਅਰਬ ਡਾਲਰ ਦੀ ਗੱਲ ਕਰਦਾ, ਮੈਂ 1000 ਅਰਬ ਲੈ ਕੇ ਆਵਾਂਗਾ। ਅੱਛਾ ਜੀ, ਇਹ ਹੁਣ ਕਿਸੇ ਵਿਆਹ ਤੇ ਆਏ ਨੇ, 1000 ਅਰਬ ਤੇ ਨਹੀਂ, 10 ਵਾਲੇ ਨੋਟ ਸੁੱਟਣ ਡਏ ਹੁਣ। ਫਿਰ ਮੈਂ ਤੇ ਆਨਾ ਫੀਲਡ ਮਾਰਸ਼ਲ ਸਾਹਿਬ SIFC ਵਾਲਿਆਂ ਨੂੰ ਇਹਨਾਂ ਦੇ ਨਾਲ ਘੱਲਦਿਆ ਰਿਹਾ ਕਰੋ। ਚਲੋ ਕੋਈ ਅਰਬਾਂ ਤੇ ਨਹੀਂ, ਕੋਈ 30-35 ਹਜ਼ਾਰ ਰੁਪਈਆ ਤੇ ਇਕੱਠਾ ਕਰ ਹੀ ਲਏਗੀ SIFC। 30-35 ਹਜ਼ਾਰ ਰੁਪਈਆ, ਡਾਲਰ ਦੀ ਗੱਲ ਨਹੀਂ ਕਰ ਰਿਹਾ। 10 ਵਾਲੇ ਨੋਟ ਸੁੱਟਣ ਡਏ ਨੇ, ਬੰਦੇ ਲਾ ਦਿਓ ਨਾਲ ਕੋਈ। ਅੱਛਾ ਚਲੋ ਬੰਦੇ ਨਹੀਂ ਲਾਉਣੇ ਤੇ ਕੋਈ ਮੀਰ ਆਲਮ ਲੱਭ ਲਓ ਚਾਰ, ਕੋਈ ਜਿਹੜੇ ਚਮੋਟੇ ਚਮਾਟੇ ਲੈ ਕੇ ਚਲੇ ਜਾਏ। ਵੈਸੇ ਚਲੇ ਜਾਓਗੇ ਤਾਂ ਲੋਸਰ ਸਾਹਿਬ ਨੇ ਵੀ ਬਾਂਹ ਚੁੱਕ ਦੇਣੀ ਇੱਕ ਵਾਰੀ, ਇਹਨਾਂ ਨੇ ਵੀ 2 ਚਮੋਟੇ ਖਾ ਲੈਣੇ ਨੇ। ਇਹ ਅਗਰ ਇਹਨਾਂ ਬੰਦੇ ਘੱਲ ਦਿੱਤੇ ਤੁਸੀਂ ਤੇ ਇਹਨਾਂ ਨੇ ਕਹਿਣਾ ਕਿ ਬਈ ਵੇਲਾਂ ਜਿਹੜੀਆਂ ਨੇ ਹੁਣ ਮੇਰੇ ਲਈ ਕਰਾਉਣੀਆਂ ਨੇ ਤੁਸੀਂ, ਕਿਉਂਕਿ ਇਹ ਕੰਮ ਮੈਂ ਕਰਨਾ, ਚਮੋਟਾ ਇਹਨਾਂ ਨੇ ਆਪ ਫੜ ਲੈਣਾ। ਅੱਛਾ ਖੈਰ ਇਹ ਬੰਦਾ ਖੈਰ ਇੱਥੇ ਆ ਗਿਆ, ਉਹਨਾਂ ਨੇ ਜਿਹੜਾ ਕੌਮ ਨੂੰ ਇਹਨਾਂ ਨੇ ਬੁੱਧੂ ਬਣਾਇਆ ਸੀ। ਇਹ ਦੇਖੋ ਨਾ, ਬੇ ਦੇ ਥਾਂ ਫੇ ਲਾ ਦਿਓ ਤੇ ਗੱਲ ਹੀ ਕੋਈ ਹੋਰ ਬਣ ਜਾਂਦੀ। ਤੇ ਇਹ ਕੌਮ ਨੂੰ ਇਹਨਾਂ ਨੇ ਬੁੱਧੂ ਬਣਾਇਆ ਸੀ ਇੱਥੇ, ਤੇ ਲੇਕਿਨ ਹੁਣ ਕੰਮ ਜਿਹੜਾ ਉਹ ਸਿੱਧਾ ਹੋ ਗਿਆ। ਅੱਛਾ ਜੀ, ਫਾਰੂਕ ਸਤਾਰ ਸਾਹਿਬ ਨੂੰ ਧੁੱਪ ਛੁਪ ਲਵਾਈ ਹੈ, ਉਹ ਸੈੱਟ ਹੋ ਗਏ ਨੇ। ਜਿਵੇਂ ਬਿਸਤਰੇ ਨਹੀਂ ਤੁਹਾਨੂੰ ਪਤਾ ਧੁੱਪ ਲਵਾ ਦਈਏ ਤੇ ਬਿਸਤਰਾ ਵੀ ਜ਼ਰਾ ਫੁੱਲ ਜਾਂਦਾ ਹੈ ਜ਼ਰਾ, ਫਿਰ ਉਸ ਤੋਂ ਬਾਅਦ ਠੀਕ ਹੋ ਜਾਂਦੀ ਹੈ ਰਜ਼ਾਈ। ਫਾਰੂਕ ਸਤਾਰ ਸਾਹਿਬ ਨੇ ਕੱਲ੍ਹ ਇਹ ਗਿਲਾ ਕੀਤਾ ਸੀ ਵੀ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ, ਸਾਨੂੰ ਤਾਂ ਪਤਾ ਹੀ ਨਹੀਂ ਹੈ ਤਰਮੀਮ 'ਚ ਕੀ ਆ ਰਿਹਾ, ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ। ਲਓ ਜੀ, ਰਾਤੋਂ ਰਾਤ ਹੀ ਤਬੀਅਤ 0-0 ਕਰ ਦਿੱਤੀ ਉਹਨਾਂ ਨੇ। ਪਤਾ ਨਹੀਂ ਮੈਗਨੀਸ਼ੀਅਮ ਦੀਆਂ ਗੋਲੀਆਂ ਖਵਾਈਆਂ ਨੇ, ਮੈਗਨੀਸ਼ੀਅਮ ਦੀ ਗੋਲੀ ਨਾਲ ਬੰਦੇ ਨੂੰ ਨੀਂਦ ਚੰਗੀ ਆਉਂਦੀ ਹੈ। ਤੇ ਉਹਨਾਂ ਨੇ ਆਖਿਆ ਕਿ ਜਨਾਬ ਇਹ ਹੁਣ ਸਾਰੇ ਖਾਣ ਨਾ ਲੱਗ ਪਿਓ, ਆਪਣੇ ਡਾਕਟਰ ਨੂੰ ਪੁੱਛ ਕੇ ਖਾਇਓ। ਇੱਕ ਪਾਕਿਸਤਾਨ ਦੇ ਵਿੱਚ ਇਹ ਵੀ ਕੰਮ ਬੜਾ ਹੈ ਬਈ, ਡਾਕਟਰ ਨੂੰ ਪੁੱਛਿਓ ਬਗੈਰ ਹੀ ਕੰਮ ਠੋਕੀ ਆਉਂਦੇ ਨੇ ਸਾਰੇ। ਹਰ ਸਬਜ਼ੀ ਵਾਲਾ ਡਾਕਟਰ ਹੈ, ਹਰ ਮੋਚੀ ਡਾਕਟਰ ਹੈ, ਹਰ ਨਾਈ ਡਾਕਟਰ, ਹਰ ਬੰਦਾ ਇੱਥੇ ਡਾਕਟਰ ਹੈ। ਨਾ ਭਾਈ ਇਸ ਤਰ੍ਹਾਂ ਨਾ ਕਰੋ, ਮਿਹਰਬਾਨੀ ਕਰਕੇ ਡਾਕਟਰ ਨੂੰ ਪੁੱਛ ਕੇ ਲੈਣੀ ਹੈ ਜਿਹੜੀ ਸ਼ੈ ਵੀ ਲੈਣੀ ਹੈ। ਇਹ ਕਿਤੇ ਸਾਨੂੰ ਜੇਦਾ ਜੀ ਵਾਲੇ ਕੰਮ 'ਚ ਨਾ ਪਾ ਦੇਣਾ ਵੀ ਅਸੀਂ ਦਵਾਈਆਂ ਵੇਚਣ ਡਏ। ਅੱਛਾ ਖੈਰ ਅਗਲੀ ਜਿਹੜੀ ਗੱਲ ਤੁਹਾਡੇ ਨਾਲ ਕਰਨੀ, ਕਿ ਫਾਰੂਕ ਸਤਾਰ ਸਾਹਿਬ ਨੂੰ ਜਿਸ ਵੇਲੇ ਧੁੱਪ ਲਵਾਈ ਹੈ ਤੇ ਹੁਣ ਉਹ ਕਹਿੰਦੇ ਨੇ ਕਿ 27ਵੀਂ ਤਰਮੀਮ ਦੀ ਆਮਦ ਸਿਆਸੀ ਜਮਾਤਾਂ ਲਈ, ਮੇਰਾ ਮਤਲਬ ਹੈ ਕਿ ਆਇਨ ਮੁਕੱਦਸ ਹੈ, ਮਗਰ ਇਹਦੇ 'ਚ ਵਕਤ ਦੀ ਜ਼ਰੂਰਤ ਦੇ ਮੁਤਾਬਕ ਤਰਮੀਮ ਵੀ ਹੋ ਸਕਦੀ ਹੈ। ਇਸ ਦੇ ਉੱਤੇ ਪਰੇਸ਼ਾਨੀ ਤੇ ਹੈਰਾਨੀ ਨਹੀਂ ਹੋਣੀ ਚਾਹੀਦੀ। ਤਰਮੀਮ ਹੋ ਜਾਏਗੀ ਤੇ ਕਿਹੜਾ ਐਡਾ ਮਸਲਾ ਹੋ ਜਾਏਗਾ। ਰਾਤੋਂ ਰਾਤ ਪੋਜੀਸ਼ਨ ਇਹਨਾਂ ਦੀ ਚੇਂਜ ਹੋ ਗਈ। ਅੱਛਾ ਜੀ, ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ, ਇਹਨਾਂ ਦਾ ਤੋਹੀਨੇ ਮਜ਼ਹਬ ਦਾ ਜਿਹੜਾ ਕੇਸ ਹੈ ਉਹਨੇ ਮੁਖਤਲਿਫ ਕਿਸਮ ਦਾ ਨਵਾਂ ਮੋੜ ਲੈ ਲਿਆ। ਰਾਵਲਪਿੰਡੀ ਹਾਈ ਕੋਰਟ, ਜਿਹੜੀ ਲਾਹੌਰ ਹਾਈ ਕੋਰਟ ਰਾਵਲਪਿੰਡੀ ਬੈਂਚ ਹੈ, ਉਹਨੇ ਦਰਖਾਸਤ ਜ਼ਮਾਨਤ ਦੇ ਮੁਤਲਕ ਸੈਸ਼ਨ ਕੋਰਟ ਦਾ ਫੈਸਲਾ ਮੁਅੱਤਲ ਕਰ ਦਿੱਤਾ ਹੈ। ਅਦਾਲਤ ਨੇ ਹੁਕਮ ਦਿੱਤਾ ਕਿ तमाम ਰਿਕਾਰਡ ਤੇ ਦਸਤਾਵੇਜ਼ਾਤ ਦੇਖ ਕੇ ਦੁਬਾਰਾ ਫੈਸਲਾ ਸੁਣਾਇਆ ਜਾਏ। ਉਹਨਾਂ ਨੇ ਉਹਨਾਂ ਦੀ ਜ਼ਮਾਨਤ ਜਿਹੜੀ ਹੈ ਉਹ ਮਤਲਬ ਉਹ ਮੁਅੱਤਲ ਕਰ ਦਿੱਤੀ, ਜਿਹੜੀ ਜ਼ਮਾਨਤ ਦਿੱਤੀ ਸੀ। ਤੇ ਇਹ ਹੁਣ ਜਿਹੜਾ ਜ਼ਮਾਨਤ ਦਾ ਫੈਸਲਾ ਜਿਹੜਾ ਉਹ ਉੱਥੇ ਕੀਤਾ ਸੀ, ਉਹਨਾਂ ਨੇ ਰਿਜੈਕਟ ਕੀਤਾ ਸੀ, ਉਹ ਉਹਨਾਂ ਨੇ ਰਿਜੈਕਟ ਕਰ ਦਿੱਤਾ ਉਤੋਂ। ਤੇ ਇਹ ਹੁਣ ਜ਼ਾਹਿਰ ਨਵਾਂ ਰੁਖ ਹੈ ਇਹ ਸਾਰਾ ਮਾਮਲਾ ਜਿਹੜਾ। ਹੁਣ ਦੇਖਦੇ ਹਾਂ ਕਿ ਇਹਦੇ ਵਿੱਚ ਨਿਕਲਦਾ ਕੀ ਹੈ ਇਸ ਸਾਰੇ ਮਾਮਲੇ ਦੇ ਵਿੱਚ, ਕਿ ਇਹਨਾਂ ਨੂੰ ਅੱਗੋਂ ਸਜ਼ਾ ਹੁੰਦੀ ਹੈ, ਇਹ ਚੱਲ ਕੇ ਟਰਾਇਲ ਜਾਂ ਸਜ਼ਾ ਨਹੀਂ ਹੁੰਦੀ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ। ਲੇਕਿਨ ਇਹ ਵੀ ਸਿਆਸੀ ਕੇਸ ਹੀ ਬਣਿਆ, ਅਸੀਂ ਇਹਦੇ ਤੇ ਮਜ਼ੀਦ ਤੇ ਕੁਝ ਨਹੀਂ ਕਹਿਣਾ ਚਾਹਾਂਗੇ। ਅੱਛਾ ਜੀ, ਅਹਿਮਦ ਜਵਾਦ ਸਾਹਿਬ ਨੇ ਸਾਬਕ ਸੈਕਟਰੀ ਰਹੇ ਨੇ PTI, ਫਿਰ PTI ਨੂੰ ਛੱਡ ਗਏ, ਫਿਰ ਵਾਪਸ ਆਏ। ਇਹਨਾਂ ਨੂੰ ਹੁਣ ਟਵੀਟ ਕਰਨ ਦੇ ਉੱਤੇ ਚੁੱਕ ਲਿਆ ਗਿਆ। ਟਵੀਟ ਕਰ ਰਹੇ ਸਨ, ਤਨਕੀਦ ਕਰ ਰਹੇ ਸਨ ਚੌਧਰੀ ਦੇ ਕੰਮਾਂ ਤੇ ਪਾਕਿਸਤਾਨ ਦੇ ਵਿੱਚੋਂ। ਇਹ ਬੜਾ ਜ਼ੁਲਮ ਹੈ, ਅਸੀਂ ਇਹਦੀ ਮੁਜ਼ੰਮਤ ਕਰਦੇ ਹਾਂ ਔਰ ਇਹਨਾਂ ਦੀ ਫੌਰੀ ਰਿਹਾਈ ਦੀ ਡਿਮਾਂਡ ਕਰਦੇ ਹਾਂ। ਅਹਿਮਦ ਜਵਾਦ ਸਾਹਿਬ ਦੀ, ਇਹਨਾਂ ਨੂੰ ਫੌਰੀ ਤੌਰ ਤੇ ਰਿਹਾ ਕੀਤਾ ਜਾਣਾ ਚਾਹੀਦਾ ਹੈ। ਅਗਲੀ ਖਬਰ ਲੈ ਲਓ, ਸਰਬਰਾਹ ਅਵਾਮੀ ਮੁਸਲਿਮ ਲੀਗ ਤੇ ਸਾਬਕ ਵਫਾਕੀ ਵਜ਼ੀਰ ਦਾਖਲਾ ਸ਼ੇਖ ਰਸ਼ੀਦ ਅਹਿਮਦ ਨੂੰ ਬੈਰੂਨੇ ਮੁਲਕ ਜਾਣ ਤੋਂ ਡੱਕ ਦਿੱਤਾ। ਉਹਨਾਂ ਦੇ ਕੋਲ ਰਾਵਲਪਿੰਡੀ, ਜਿਹੜੀ ਲਾਹੌਰ ਹਾਈ ਕੋਰਟ ਰਾਵਲਪਿੰਡੀ ਬੈਂਚ ਦਾ ਆਰਡਰ ਸੀ ਕਿ ਉਮਰੇ ਤੇ ਜਾ ਸਕਦੇ ਨੇ। ਏਅਰਪੋਰਟ ਤੇ ਗਏ ਤੇ ਉਹ ਏਅਰਪੋਰਟ ਵਾਲਿਆਂ ਨੇ ਕਿਹਾ ਵੀ ਇਹ ਕਿਹੜਾ ਆਰਡਰ ਲਈ ਫਿਰਦੇ ਹੋ ਸ਼ੇਖ ਸਾਹਿਬ? ਉਹਨਾਂ ਕਿਹਾ ਜੀ ਹਾਈ ਕੋਰਟ ਦਾ। ਉਹਨਾਂ ਕਿਹਾ ਹਾਈ ਕੋਰਟ ਦੇ ਆਰਡਰ 'ਚ ਤਾਂ ਅੱਜ ਕੱਲ੍ਹ ਅਸੀਂ ਪਕੌੜੇ ਪਾ ਕੇ ਨਹੀਂ ਖਾਂਦੇ, ਇਹ ਅਸੀਂ ਸੁਪਰੀਮ ਕੋਰਟ ਦੇ ਨਹੀਂ ਖਾਂਦੇ, ਤੁਸੀਂ ਹਾਈ ਕੋਰਟ ਲਈ ਫਿਰਦੇ ਹੋ, ਤੁਸੀਂ ਨਹੀਂ ਉਮਰੇ ਤੇ ਜਾ ਸਕਦੇ। ਉਹਨਾਂ ਨੇ ਉਮਰੇ ਤੋਂ ਉਹਨਾਂ ਨੂੰ ਡੱਕ ਦਿੱਤਾ। ਜਸਟਿਸ ਸਦਾਕਤ ਅਲੀ ਖਾਨ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਹੈ। ਮਤਲਬ ਇਹ ਵੀ ਤੁਹਾਨੂੰ ਦੱਸ ਦਈਏ ਵੀ ਜਿਨ੍ਹਾਂ ਦਾ ਆਰਡਰ, ਜਿਨ੍ਹਾਂ ਨੂੰ ਵਿਜ਼ਿਟ ਕੀਤਾ ਗਿਆ, ਉਹਨਾਂ ਦਾ ਨਾਂ ਜਸਟਿਸ ਸਦਾਕਤ ਅਲੀ ਖਾਨ ਸਾਹਿਬ ਹੈ। ਲੇਕਿਨ ਸਦਾਕਤ ਸਾਹਿਬ, ਤੁਸੀਂ ਕੋਈ ਗੁੱਸਾ ਨਹੀਂ ਕਰਨਾ ਸਰ, ਉਹਦੀ ਵਜ੍ਹਾ ਗੁੱਸਾ ਕੀਤਾ ਤੇ ਐਵੇਂ ਮੇਰਾ ਮਤਲਬ ਤਬਾਦਲਾ ਵਗੈਰਾ ਹੋਏਗਾ, ਫੀਲਡ ਮਾਰਸ਼ਲ ਹੋਰ ਗੁੱਸੇ ਆਏਗਾ। ਚੁੱਪ ਕਰਕੇ ਨੀਵੀਂ ਪਾ ਕੇ ਆਪਣਾ ਕੰਮ ਕਰੋ ਜਿਹੜਾ ਕਰ ਰਹੇ ਹੋ, ਮਤਾ ਕਿਤੇ ਮਾਮਲਾ ਹੋਰ ਪਾਸੇ ਨੂੰ ਨਾ ਨਿਕਲ ਜਾਏ। ਅੱਛਾ ਜੀ, ਤਲਤ ਹੁਸੈਨ ਸਾਹਿਬ ਕਹਿੰਦੇ ਨੇ ਕਿ ਉਹਨਾਂ ਨੇ ਸਵਾਲ ਪੁੱਛਿਆ ਹੈ ਕਿ ਮੀਆਂ ਨਵਾਜ਼ ਸ਼ਰੀਫ ਨੂੰ ਇਹਨਾਂ तमाम ਮਾਮਲਾਤ ਦਾ ਪਤਾ ਹੈ। ਇਹ ਜਿਹੜਾ 243 ਫੀਲਡ ਮਾਰਸ਼ਲ ਨੂੰ ਨਵਾਂ ਅਹੁਦਾ ਔਰ ਇਹ ਸਾਰੀਆਂ ਗੱਲਾਂ, ਐਕਸਟੈਂਸ਼ਨ ਜਾਂ ਰੀਅਪੁਆਇੰਟਮੈਂਟ, ਇਹ ਸਭ ਕੁਝ ਪਤਾ ਹੈ।
ਉਹਨਾਂ ਕਿਹਾ ਜੀ ਰਾਣਾ ਸਨਾਉਲਾ ਨੇ ਕਿਹਾ ਕਿ ਮਰਕਜ਼ ਪੰਜਾਬ ਤੇ ਜਿੰਨੇ ਵੀ ਫੈਸਲੇ ਅਸੀਂ ਕਰਦੇ ਮੀਆਂ ਸਾਹਿਬ ਨੂੰ ਪੁੱਛ ਕੇ ਹੀ ਕਰਦੇ ਹਾਂ। ਜੀਓ ਬਈ, ਤੁਹਾਡੇ ਵਰਗੇ ਅਗਰ ਮੇਰਾ ਮਤਲਬ ਹੈ ਖੈਰ ਖੁਆਹ ਹੋਣ ਨਾ ਤੇ ਮੀਆਂ ਸਾਹਿਬ ਨੂੰ ਹੋਰ ਕੀ ਚਾਹੀਦਾ। ਉਹਨਾਂ ਨੇ ਆਪਣੀਆਂ ਜਿਹੜੀਆਂ ਗੰਦੀਆਂ ਕਰਤੂਤਾਂ ਨੇ ਉਹ ਵੀ ਨਵਾਜ਼ ਸ਼ਰੀਫ ਤੇ ਪਾਤੀਆਂ ਨੇ। ਉਹਨਾਂ ਕਿਹਾ ਸਾਰਾ ਕੁਝ ਪੁੱਛ ਕੇ ਹੀ ਕਰਦੇ ਜੀ। ਉਹਨਾਂ ਨੂੰ ਗੱਲ ਵੀ ਠੀਕ ਹੈ, ਉਹਨਾਂ ਦੀ ਧੀ ਕਰਨ ਡਈ ਹੈ ਸਭ ਕੁਝ, ਉਹਨਾਂ ਦਾ ਭਰਾ ਕਰਨ ਡਿਆ। ਉਹਨਾਂ ਨੂੰ ਉਹ ਕਿਹੜਾ ਰੋਟੀ ਨੂੰ ਚੋਚੀ ਕਹਿੰਦੇ ਨੇ ਵੀ ਕੰਨ 'ਚ ਰੋਟੀ ਪਾਉਂਦੇ ਨੇ, ਉਹਨਾਂ ਨੂੰ ਪਤਾ ਨਹੀਂ। ਰਾਣਾ ਸਾਹਿਬ ਨੇ ਵੈਸੇ ਕੰਮ ਤੇ ਠੀਕ ਕੀਤਾ ਕੱਲ੍ਹ ਨੂੰ, ਕਿਉਂਕਿ ਨਵਾਜ਼ ਸ਼ਰੀਫ ਸਾਹਿਬ ਨੇ ਮੁੱਕਰ ਜਾਣਾ ਤੇ ਉਹਨਾਂ ਨੇ ਕੰਮ ਠੀਕ ਪਾਇਆ। ਮੇਰਾ ਖਿਆਲ ਹੈ ਇਸ ਤੋਂ ਚੰਗਾ ਕੰਮ ਹੋਰ ਕਰ ਨਹੀਂ ਸਕਦੇ। ਅੱਛਾ ਜੀ, ਬ੍ਰਿਗੇਡੀਅਰ ਰਿਟਾਇਰਡ ਅਹਿਮਦ ਅਰਸ਼ਾਦ ਤਿਰਮਿਜ਼ੀ ਸਾਹਿਬ, ਇਹ ਹਿਸਾਸ ਅਦਾਰੇ ਦੇ ਸਾਬਕ ਜ਼ਾਹਿਰ ISI ਦੇ, ਇਹਨਾਂ ਨੇ ਇੱਕ ਇਨਕਸ਼ਾਫ ਕੀਤਾ। ਇਹਨਾਂ ਕਿਹਾ ਜੀ ਜ਼ੁਲਫਕਾਰ ਅਲੀ ਭੁੱਟੋ ਦੇ ਖਿਲਾਫ ਇhtਜਾਜ ਦੇ ਤੌਰ ਤੇ ਉਸ ਵੇਲੇ ਦੀ ਜਿਹੜੀ ਸਾਰੀ, ਮੇਰਾ ਮਤਲਬ ਉਸ ਵੇਲੇ ਵੀ ਪਿੱਛੇ ISI ਦੀ ਬੈਟਰੀ ਲੱਗੀ ਸੀ, ਉਹਨਾਂ ਨੇ ਮੌਜ਼ਨਾਂ ਨੂੰ ਮਤਲਬ ਮੌਲਵੀਆਂ ਨੂੰ 15 ਰੁਪਏ ਫੀ ਅਜ਼ਾਨ ਦੇ ਹਿਸਾਬ ਨਾਲ ਅਦਾਇਗੀ ਕੀਤੀ। ISI ਨੇ 15 ਰੁਪਏ ਫੀ ਅਜ਼ਾਨ ਦੇ ਹਿਸਾਬ ਨਾਲ ਅਦਾਇਗੀ ਕੀਤੀ ਤੇ ਉਹਨਾਂ ਕੋਲੋਂ ਅਜ਼ਾਨਾਂ ਦਵਾਈਆਂ। ਜਿਵੇਂ ਪਿਛਲੇ ਦਿਨਾਂ 'ਚ ਨਹੀਂ ਇੱਥੇ ਅਜ਼ਾਨ, ਉਹ ਤਾਂ ਨਹੀਂ ਖੈਰ ਪੈਸੇ ਲੈ ਕੇ, ਉਹ ਤਾਂ ਇੱਕ ਜੈਨੂਅਨ ਔਰਗੈਨਿਕ ਮੂਵਮੈਂਟ ਸੀ। ਉਹ ਗੱਲ ਅਲੱਗ ਹੈ ਕਿ ਮੇਰਾ ਉੱਤੇ ਪੁਆਇੰਟ ਆਫ ਵਿਊ ਡਿਫਰੈਂਟ ਸੀ। ਮੈਂ ਆਨਾ ਵੀ ਮਜ਼ਹਬ ਜਿਹੜਾ ਉਹਨੂੰ ਸਿਆਸਤ 'ਚ ਨਹੀਂ ਲਿਆਉਣਾ ਚਾਹੀਦਾ, ਔਰ ਫਿਰ ਬਾਅਦ 'ਚ ਤੁਸੀਂ ਵੇਖਿਆ ਵੀ ਜਿਹੜਾ ਵੀ ਮਾਮਲਾ ਉਹਨਾਂ ਨੇ ਕੀਤਾ। ਲੇਕਿਨ ਬਹਰਹਾਲ ਕਿਉਂਕਿ ਉਹ ਇੱਕ ਮੂਵਮੈਂਟ ਸੀ, ਮੈਂ ਤਾਂ ਫਿਰ ਉਹਨੂੰ ਸਪੋਰਟ ਕੀਤਾ ਕਿਉਂਕਿ ਉਹ ਸ਼ੁਰੂ ਹੋ ਗਈ ਸੀ। ਅੱਗੋਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਸਿਆਸੀ ਮੂਵਮੈਂਟ ਨੂੰ ਸਿਆਸੀ ਰੱਖੋ, ਕੋਈ ਹੋਰ ਕੰਮ ਐਸਾ ਸਿਆਸੀ ਕਰੋ ਜਿਹਦੇ ਨਾਲ, ਮੈਂ ਵੀਲੌਗ 'ਚ ਵੀ ਗੱਲ ਕੀਤੀ ਸੀ, ਤੁਹਾਨੂੰ ਯਾਦ ਹੋਏਗਾ। ਲੇਕਿਨ ਉਸ ਵੇਲੇ ਕਿਉਂਕਿ ਇੱਕ ਆਰਗੈਨਿਕ ਮੂਵਮੈਂਟ ਸੀ, ਉਹਨੂੰ ਸਾਰਿਆਂ ਨੇ ਸਪੋਰਟ ਕੀਤਾ, ਮੈਂ ਵੀ ਸਪੋਰਟ ਕੀਤਾ ਉਹਨੂੰ। ਤੇ ਹੁਣ ਇਹ ਜਿਹੜੀ ਇਹ ਇੱਕ ਹੋਰ ਮੂਵਮੈਂਟ ਸੀ ਭੁੱਟੋ ਸਾਹਿਬ ਦੇ ਜ਼ਮਾਨੇ ਦੀ, ਇਹ ISI ਕਰਵਾ ਰਹੀ ਸੀ। ਜ਼ਾਹਿਰ ਹੈ ਹੁਣ ਵਾਲੀ ਮੂਵਮੈਂਟ ਤੇ ISI ਦੇ ਖਿਲਾਫ ਸੀ, ਉਦੋਂ ਵਾਲੀ ISI ਦੇ ਹੱਕ 'ਚ ਸੀ ਜ਼ਾਹਿਰ ਹੈ। ਤੇ ਉਹ ਜ਼ਾਹਿਰ ਹੈ ਉਦੋਂ ਵੀ ਭੁੱਟੋ ਸਾਹਿਬ ਦੇ ਖਿਲਾਫ ਉਹਨਾਂ ਨੇ ਫੀਲਡਿੰਗ ਲਾਈ ਸੀ ਸਾਰੀ, ਤੇ 15 ਰੁਪਏ ਲੈ ਕੇ ਅਸੀਂ ਅਜ਼ਾਨ ਦਿੰਦੇ ਸਾਂ। ਹੁਣ ਅਸੀਂ ਬਣਨਾ ਨੰਬਰ 1 ਹੈ, ਲੇਕਿਨ ਸਾਡੀ ਤਾਰੀਖ ਵੇਖੋ ਵੀ ਅਸੀਂ 15 ਰੁਪਏ ਲੈ ਕੇ ਅਜ਼ਾਨ ਦੇਣ ਵਾਲੇ ਲੋਕ ਹੈ। ਲੇਕਿਨ ਸਾਡੇ ਕੋਲੋਂ ਜਿਸ ਵੇਲੇ ਗੱਲਾਂ ਸੁਣੋ ਤੇ ਗਜ਼ਵਾ ਏ ਹਿੰਦ ਤੇ ਉਮਤ-ਏ ਮੁਸਲਮਾਨ ਦੇ ਅਸੀਂ ਲੀਡਰ ਤੇ ਪਤਾ ਨਹੀਂ ਕੀ ਅਸੀਂ ਆਪਣੇ ਬਾਰੇ ਗੱਲਾਂ ਕਰਦੇ ਹਾਂ, ਤੇ ਲੇਕਿਨ ਸਾਡੀਆਂ ਜਿਸ ਵੇਲੇ ਕਰਤੂਤਾਂ ਵੇਖੋ ਤੇ ਫਿਰ ਹੋਰ ਮਜ਼ੀਦ ਇਹਦੇ ਉੱਤੇ ਮੈਂ ਤਬਸਰਾ ਹੁਣ ਤੁਹਾਡੇ ਅੱਗੇ ਕੀ ਕਰਾਂ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।